ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਹਾਲਾਤ ਬਣੇ ਹੋਏ ਨੇ, ਤਰਾਸਦੀ ਹੈ ਭਿਆਨਕ ਹੜ੍ਹਾਂ ਦੀ, ਉਹਦੇ ਤੋਂ ਕੈਬਨਿਟ ਦੀ ਬੈਠਕ ਹੋਈ ਹੈ ਜੀ, ਤੇ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਕਿ ਮੁੱਖ ਮੰਤਰੀ ਸਾਹਿਬ ਹਸਪਤਾਲ ਦੇ ਵਿੱਚ ਸੀਗੇ, ਬਾਵਜੂਦ ਇਸ ਦੇ ਉਹਨਾਂ ਨੇ ਮੀਟਿੰਗ ਲਈ ਹੈ। ਪਰ ਇੱਥੋਂ ਤੱਕ ਤਾਂ ਠੀਕ ਹੈ ਕਿ ਉਹਨਾਂ ਨੇ ਮੀਟਿੰਗ ਲਈ ਹੈ, ਪਰ ਇਹ ਗੱਲ ਕਿੱਥੋਂ ਨਿਕਲੀ ਹੈ ਜਾਂ ਕਿੱਥੋਂ ਤੁਰ ਪਈ ਕਿ ਮੁੱਖ ਮੰਤਰੀ ਤਾਂ ਪਰ ਮਨੀਸ਼ ਸਿਸੋਦੀਆ ਹੀ ਨੇ ਜੀ। ਪ੍ਰਵੀਨ ਜੀ, ਪੰਜਾਬ ਦੇ ਮੁੱਖ ਮੰਤਰੀ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਜਿਹੜੇ ਇਲਾਜ ਨੇ ਜੀ, ਤੇ ਪਾਰਟੀ ਵੱਲੋਂ ਕਿਹਾ ਜਾ ਰਿਹਾ ਕਿ ਜੀ ਉਹ ਲਗਾਤਾਰ ਪਾਣੀ 'ਚ ਰਹੇ, ਅਨਿੰਦਰੇ ਰਹੇ, ਭੁੱਖੇ ਰਹੇ, ਇਸ ਕਾਰਨ ਬਿਮਾਰ ਹੋਏ। ਕਾਰਨ ਚਾਹੇ ਕੋਈ ਵੀ ਹੋਵੇ, ਬਿਮਾਰ ਕੋਈ ਵੀ ਹੋ ਸਕਦਾ, ਇਹ 'ਚ ਕੋਈ ਦੋ ਰਾਏ ਨਹੀਂ। ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਉਹ ਪਾਈਪ ਲੱਗੀ ਹੋਈ ਹੈ ਜਿਹਦੇ ਰਾਹੀਂ ਮੈਂ ਕੱਲ ਫੀਡ ਜਾਂ ਟੀਕਾ ਟੂਕਾ ਲਾਇਆ ਜਾਂਦਾ, ਸਾਰਾ ਕੁਛ ਉਹ ਦਿਖ ਰਿਹਾ ਫੋਟੋਆਂ 'ਚ। ਹਾਂਜੀ, ਤੇ ਇਸ ਲਈ ਸਾਰਾ ਪੰਜਾਬ, ਚਲੋ ਆਪਾਂ ਅਰਦਾਸ ਕਰਦੇ ਹਾਂ ਕਿ ਬੰਦਾ ਤੰਦਰੁਸਤ ਰਹੇ। ਨਲਾਇਕੀਆਂ ਖਾਮੀਆਂ ਆਪਣੀ ਜਗ੍ਹਾ ਹੈ ਨਾ, ਬੰਦੇ ਦੀ ਜ਼ਿੰਦਗੀ ਆਪਣੀ ਜਗ੍ਹਾ, ਸੋ ਤੰਦਰੁਸਤੀ ਹੋਣਾ ਬਹੁਤ ਜ਼ਰੂਰੀ ਜੀ। ਉਹਨਾਂ ਨੇ ਖੁਦ ਵੀ ਕਿਹਾ ਕਿ ਮੈਂ ਠੀਕ ਹੋ ਰਿਹਾ, ਪਹਿਲਾਂ ਨਾਲੋਂ ਬਿਹਤਰ ਮਹਿਸੂਸ ਕਰ ਰਿਹਾ, ਤੇ ਮੈਂ ਇੱਥੇ ਬੈਠ ਕੇ ਵੀ ਪੰਜਾਬ ਦਾ ਫਿਕਰ ਕਰ ਜੀ। ਸੋ ਉਹਨਾਂ ਨੇ ਜੀ ਕੈਬਨਿਟ ਬੈਠਕ ਉੱਥੋਂ ਹੀ ਲਈ, ਉਹ ਆਨਲਾਈਨ ਜੁੜੇ ਹੈ ਨਾ ਅੱਜ ਦੀ ਟੈਕਨੋਲੋਜੀ ਦੇ ਨਾਲ, ਤੇ ਮੰਤਰੀ ਸਾਰੇ ਉਹਨਾਂ ਦੇ ਸਰਕਾਰੀ ਰਿਹਾਇਸ਼ ਘਰੇ ਜਿਹੜਾ ਉਹ ਮੀਟਿੰਗ ਹਾਲ ਬਣਿਆ ਉੱਥੇ ਬੈਠੇ ਸੀ, ਤੇ ਉੱਥੇ ਉਹਨਾਂ ਨੂੰ ਬੜੀ ਸਕਰੀਨ ਤੇ ਦੇਖ ਰਹੇ ਸੀ, ਤੇ ਮੁੱਖ ਮੰਤਰੀ ਸਾਹਿਬ ਉੱਥੋਂ ਹੀ ਕਾਗਜ਼ ਤੇ ਕੁਝ ਲਿਖ ਕਰ ਸਾਰਾ ਕੁਝ ਕਰਕੇ ਦਿਖਾ ਰਹੇ ਸੀ ਕਿ ਹਾਂ ਦੇਖੋ ਵੀ ਮੇਰੀ ਤਸਵੀਰਾਂ ਚੰਗੀਆਂ ਜਾਣ। ਤਸਵੀਰ ਖਿਚਵਾਉਣ 'ਚ ਤਾਂ ਮੋਦੀ ਤੋਂ ਘੱਟ ਨਹੀਂ ਗਏ ਸਾਡੇ ਮੁੱਖ ਮੰਤਰੀ, ਉਹ ਅੰਦਾਜ਼ ਉਹਨਾਂ ਨੂੰ ਚੰਗਾ ਹੁੰਦਾ, ਕਲਾਕਾਰ ਰਹੇ ਨੇ, ਤੇ ਇਸ ਲਈ ਪਰ ਫਿਰ ਵੀ ਉਹਨਾਂ ਨੇ ਕੁਝ ਫੈਸਲੇ ਲਏ ਜਿਹੜੇ ਫੈਸਲੇ ਧਿਆਨ ਮੰਗਦੇ ਨੇ ਜੀ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਦੇ ਲਈ ਕੁਝ ਐਲਾਨ ਕੀਤੇ ਨੇ ਕਿ ਅਸੀਂ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਪ੍ਰਤੀ ਏਕੜ 20,000 ਰੁਪਇਆ ਅਸੀਂ ਮੁਆਵਜ਼ਾ ਦੇਵਾਂਗੇ ਜੀ। ਮ੍ਰਿਤਕ ਪਰਿਵਾਰਾਂ ਨੂੰ ਅਸੀਂ 4-4 ਲੱਖ ਰੁਪਇਆ ਦੇਵਾਂਗੇ। ਸਹਿਕਾਰੀ ਜਾਂ ਜਿਹੜੇ ਮਤਲਬ ਕਿ ਸੁਸਾਇਟੀਆਂ ਦੇ ਲੋਨ ਨੇ ਉਹ 6 ਮਹੀਨੇ ਲਈ ਅੱਗੇ ਪਾ ਦਿੱਤੇ ਗਏ ਨੇ, ਰੋਕ ਦਿੱਤੇ ਗਏ ਨੇ 6 ਮਹੀਨੇ, ਕੋਈ ਕਿਸ ਭਰਨ ਦੀ ਲੋੜ ਨਹੀਂ, ਕੁਛ ਕਰਨ ਦੀ ਲੋੜ ਨਹੀਂ ਹੈ ਨਾ। ਇਸ ਤਰ੍ਹਾਂ ਦੇ ਕੁਝ, ਜਾਂ ਫਿਰ ਜਿਹੜੇ ਘਰ ਢਹੇ ਨੇ ਕੁਛ ਨੇ, ਉਹਨਾਂ ਦਾ ਅਸੀਂ ਸਰਵੇ ਕਰਾਂਗੇ, ਮੈਡੀਕਲ ਟੀਮਾਂ ਤਾਇਨਾਤ ਕਰਾਂਗੇ। ਸੋ ਅਜਿਹੇ ਕੁਝ ਮੁੱਢਲੇ ਫੈਸਲੇ ਉਹਨਾਂ ਨੇ ਲਏ ਜੀ। ਹੁਣ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜੀ ਇਹਦੇ ਵਿੱਚੋਂ ਰਾਹਤ ਕਿੱਥੇ, ਮੈਂ ਇਹ ਲੱਭਣਾ ਚਾਹਿਆ। ਇਹ ਸਾਰੇ ਐਲਾਨ ਉਹ ਨੇ ਜਿਹੜੇ ਇੱਕ ਨਿਯਮ ਬਣਿਆ ਹੋਇਆ ਸਰਕਾਰ ਦਾ। ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਨੂੰ ਕਹਿੰਦੇ ਸੀ ਨਾ ਕਿ ਮੁਰਗੀ ਦਾ ਵੀ ਮੁਆਵਜ਼ਾ ਮਿਲੂ, ਬੱਕਰੀ ਦਾ ਵੀ ਮਿਲੂ, ਹੈ ਨਾ। ਕਹਿੰਦੇ ਸੀ ਉਹ ਮੁਰਗੀ ਦਾ 100 ਰੁਪਇਆ ਮੁਆਵਜ਼ਾ ਤੈਅ ਹੈ ਜੀ। ਤੇ ਪਰ ਇਹ ਵੀ ਸੱਚ ਹੈ ਕਿ ਉਹ 1000 ਮੁਰਗੀ ਤੋਂ ਵੱਧ ਨਹੀਂ ਮਿਲਣਾ, ਜਾਂ ਕਿਦਾ ਪੋਲਟਰੀ ਫਾਰਮ ਵੀ ਹੋਵੇ। ਤੇ ਇਸ ਅੰਦਾਜ਼ ਹਿਸਾਬ ਲਾ ਲਓ ਫਿਰ ਮਿਲਣਾ ਕੀ ਹੈ ਬੰਦਿਆਂ ਨੂੰ, ਮਤਲਬ ਸ਼ਾਇਦ 100 ਮੁਰਗੀ ਤੋਂ ਉੱਪਰ ਨਹੀਂ ਮਿਲਦਾ। ਮੈਂ ਕਿਹਾ ਮੈਂ 1000 ਜ਼ਿਆਦਾ ਕਹਿ ਗਿਆ, 10,000 ਰੁਪਇਆ ਹੀ ਮਿਲਦਾ, ਵੱਧ ਤੋਂ ਵੱਧ ਇੰਨਾ ਮਿਲ ਸਕਦਾ। 100 ਮੁਰਗੀ ਤੋਂ ਵੱਧ ਨਹੀਂ ਮਿਲਦਾ। ਹੁਣ ਮੈਸ ਦਾ ਜੇ ਹੈਗਾ ਤਾਂ ਉਹ ਮੇਰੇ ਖਿਆਲ 35 ਤੋਂ 37,000 ਹੈ। ਹਾਂਜੀ ਹਾਂਜੀ, ਨਹੀਂ ਤੇ ਫਿਰ ਮੈਨੂੰ ਦੱਸੋ ਜੀ ਇਹ 'ਚ ਮੈਸ ਆ ਜੂਗੀ? 20,000 ਜੇ ਤੁਸੀਂ 1 ਏਕੜ ਪਿੱਛੇ ਕਹਿ ਰਹੇ ਹੋ ਮੁਆਵਜ਼ਾ ਜਾਇਜ਼ ਹੈ ਜੀ? ਜੀ ਜੀ। ਲੋਕ ਤਾਂ ਪੁੱਛਣ ਲੱਗ ਗਏ ਕਿ ਜੇ ਨਕਲੀ ਸ਼ਰਾਬ ਪੀ ਕੇ ਕੋਈ ਮਰਦਾ ਤਾਂ ਉਹਦੇ ਪਰਿਵਾਰ ਨੂੰ 10 ਲੱਖ ਤੇ ਨੌਕਰੀ, ਜੇ ਤੁਹਾਡੇ ਇਸ ਹੜ੍ਹਾਂ ਕਰਕੇ, ਤੁਹਾਡੀ ਨਲਾਇਕੀਆਂ ਕਰਕੇ ਕੋਈ ਮਰੇ ਤਾਂ ਉਹਨੂੰ 4 ਲੱਖ। ਸਹੀ ਹੈ, ਤਾਂ ਸਵਾਲ ਕਰਨ ਲੱਗ ਪਏ। ਪਰ ਇਹ ਤੋਂ ਵੀ ਗਾਂ ਮੁੱਖ ਮੰਤਰੀ ਸਾਹਿਬ ਇਹ ਦੱਸ ਦੇਣ ਕਿ ਜਿਹੜਾ ਉਹਨਾਂ ਨੇ, ਮੈਂ ਇਕੱਲੇ 20,000 ਦੇ ਹਵਾਲੇ ਨਾਲ ਉਦਾਹਰਨ ਨਾਲ ਜਾਣਨਾ ਚਾਹੁੰਦਾ, ਤੁਸੀਂ ਪ੍ਰਤੀ ਏਕੜ 20,000 ਰੁਪਇਆ ਲਾਉਂਦੇ ਆ। ਜਦੋਂ ਅਸੀਂ ਲੈਂਡ ਪੂਲਿੰਗ ਲਿਆ ਰਹੇ ਸੀ ਤਾਂ ਅਸੀਂ ਕਹਿੰਦੇ ਲੱਖ ਰੁਪਇਆ ਵੀ ਦੇਵਾਂਗੇ ਸਾਲ ਦਾ ਜੀ ਜੀ, ਜਦ ਕਿ ਉਹ ਪਤਾ ਸੀ ਕਿ ਉਹ 2-3 ਸਾਲ ਤੋਂ ਬਾਅਦ ਨਹੀਂ ਮਿਲਣਾ। ਤੇ ਫਿਰ ਤੁਸੀਂ ਲੱਖ ਰੁਪਏ ਦੇ ਹਿਸਾਬ ਨਾਲ 50,000 ਤਾਂ ਬਣਦਾ ਜੀ, ਇੱਕ ਫਸਲ ਮਰੀ ਹੈ ਜੀ। ਸਹੀ ਹੈ। ਫਿਰ ਉਹ ਕਿੱਥੇ ਆ? ਅੱਛਾ, ਫਿਰ ਤੁਸੀਂ ਲੋਕਾਂ ਨੂੰ ਇਹ ਦੱਸੋਗੇ ਕਿ 20,000 ਜਿਹੜਾ ਐਲਾਨਿਆ 'ਚ 6800 ਕੇਂਦਰ ਵਾਲਾ ਜੀ ਵਿੱਚ, ਸਾਡਾ ਨਹੀਂ ਆ ਸਰ। ਅਸੀਂ ਜਦੋਂ ਪਿੰਡਾਂ 'ਚ ਗਏ, ਲੋਕਾਂ ਨੂੰ ਮਿਲੇ, ਉਹਨਾਂ ਨੇ ਦੱਸਿਆ ਕਿ 2023 'ਚ ਵੀ ਹੜ੍ਹ ਆਏ ਸੀ, ਸਾਨੂੰ 6800 ਸਾਡੇ ਖਾਤਿਆਂ 'ਚ ਆਏ, ਪਰ ਪੰਜਾਬ ਸਰਕਾਰ ਕੇਂਦਰ ਵਾਲੀ ਪੰਜਾਬ ਲਈ ਨਹੀਂ ਆਏ। ਕਈਆਂ ਨੂੰ 6800 ਵੀ ਨਹੀਂ ਮਿਲਿਆ। ਨਹੀਂ ਮਿਲਿਆ, ਸਹੀ ਗੱਲ ਹੈ ਜੀ। ਪਰ ਕਈਆਂ ਨੂੰ 6800 ਮਿਲਿਆ, ਪਰ ਪੰਜਾਬ ਵਾਲਾ ਕਹਿੰਦੇ ਕਿਸੇ ਨੂੰ ਵੀ ਨਹੀਂ ਮਿਲਿਆ। ਉਸ ਸਮੇਂ ਸ਼ਾਇਦ 15,000 ਇਹਨਾਂ ਨੇ ਤੈਅ ਕੀਤਾ ਸੀ ਪ੍ਰਤੀ ਏਕੜ। ਠੀਕ ਹੈ ਜੀ। ਤੇ ਜੇ 15,000 ਦੇ ਹਿਸਾਬ ਨਾਲ ਲਾਈਏ ਤਾਂ ਪੰਜਾਬ ਸਰਕਾਰ ਨੇ ਪ੍ਰਤੀ ਏਕੜ 8200 ਪਾਉਣਾ ਸੀ। ਤੁਸੀਂ ਉਹ ਨਹੀਂ ਪਾਇਆ, ਇਹਦਾ ਮਤਲਬ। ਤੇ ਜੇ ਅੱਜ ਤੁਸੀਂ 20,000 ਲਾਉਂਦੇ ਹੋ, ਅੱਜ ਵੀ ਕੇਂਦਰ ਵਾਲਾ 6800 ਹੀ ਹੈ, ਤੇ ਫਿਰ ਤੁਸੀਂ 13,200 ਪਾਉਣਾ। ਕੋਈ ਹੈਗਾ ਜੀ ਬਜਟ? ਕੋਈ ਦੱਸੋਗੇ?
ਕਿ ਤੁਰੰਤ ਪੈ ਜਾਊਗਾ, ਨਹੀਂ ਪੈ ਜਾਊਗਾ। ਹਾਂ, ਇਹਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਇੱਕ ਮੰਗ ਬਣ ਗਈ ਸੀ, ਇੱਕ ਆਧਾਰ ਬਣ ਗਿਆ ਸੀ, ਉਸ ਤੋਂ ਇਹਨਾਂ ਨੂੰ ਪਿੱਛੇ ਹਟਣਾ ਔਖਾ ਸੀ। ਉਹ ਸੀ ਕਿ ਜਿਸ ਦਾ ਖੇਤ ਉਸਦੀ ਰੇਤ। ਹਾਂਜੀ ਹਾਂਜੀ, ਇਹ ਗੱਲ ਭਗਵੰਤ ਮਾਨ ਨੇ ਕੱਲ ਕੈਬਨਿਟ ਦੀ ਬੈਠਕ ਤੋਂ ਬਾਅਦ ਕਿਹਾ ਜੀ ਕਿ ਫੈਸਲਾ ਹੋ ਗਿਆ ਕਿ ਦਸੰਬਰ ਤੱਕ ਕਿਸਾਨ ਆਪਣੇ ਖੇਤਾਂ ਚੋਂ ਰੇਤ ਚੱਕ ਸਕਦੇ ਨੇ। ਉਹ ਹੁਣ 1 ਫੁੱਟ ਚੱਕਣ ਦੀ ਆਗਿਆ 2 ਦੀ ਹੈ, ਜਾਂ ਕਈਆਂ ਤਾਂ ਟੋਏ ਵੀ ਪੈ ਗਏ ਹੋਣੇ, ਉਹ ਕੀ ਚੱਕਣੀ, ਉਹਦਾ ਪਾਉਣੀ ਪਊਗੀ। ਬਿਲਕੁਲ ਸਹੀ ਹੈ। ਠੀਕ ਹੈ ਨਾ। ਪਰ ਇਹ ਫੌਰੀ ਰਾਹਤ ਇੱਕ ਦਿਖਦੀ ਹੈ। ਹਾਂ, ਇਹਦੇ ਨਾਲ ਕਾਫੀ ਘਾਟਾ ਜੇ ਜਿਨ੍ਹਾਂ ਦੀ ਰੇਤ ਜੰਮ ਗਈ ਤੇ ਉਹ ਚੱਕ ਕੇ ਵੇਚ ਲੈਣ, ਉਹ ਪੂਰਾ ਹੋ ਸਕਦਾ ਜੀ ਜੀ। ਜਿਹੜੇ ਫੈਸਲੇ ਤੁਸੀਂ ਕੱਲ ਕੈਬਨਿਟ 'ਚ ਮੀਟਿੰਗ ਕਰਕੇ ਐਲਾਨੇ ਨੇ, ਇਹ ਫੈਸਲੇ ਤਾਂ ਪੰਜਾਬ ਨੂੰ ਸਾਰਿਆਂ ਨੂੰ ਪਤਾ ਸੀ, ਖਾਸ ਕਰਕੇ ਜਿਸਦੀ ਖੇਤ ਉਸਦੀ ਰੇਤ। ਇਹ ਤਾਂ ਮਨੀਸ਼ ਸਿਸੋਦੀਆ 2 ਦਿਨ ਪਹਿਲਾਂ ਹੀ ਪ੍ਰੈਸ ਕਾਨਫਰੰਸ ਕਰਕੇ ਪੰਜਾਬ 'ਚ ਕਹਿ ਚੁੱਕੇ ਨੇ। ਜੀ 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 ਜੀ। ਤੇ ਫਿਰ ਮੁੱਖ ਮੰਤਰੀ ਕੌਣ ਹੈ? ਮਨੀਸ਼ ਸਿਸੋਦੀਆ ਨਾ ਪੰਜਾਬ 'ਚ MC ਹੈ, ਨਾ ਪੰਚ ਹੈ, ਨਾ ਸਰਪੰਚ ਹੈ, ਨਾ ਤੁਹਾਡਾ ਪਾਰਟੀ ਦਾ MLA ਹੈ, ਨਾ ਮੱਧੇ MLA ਨਹੀਂ ਗਾ, ਤਾਂ ਫਿਰ ਮੰਤਰੀ ਸੰਤਰੀ ਦਾ ਦੂਰ ਦੀ ਗੱਲ। ਜਦੋਂ ਉਹਦੇ ਕੋਲ ਪੰਜਾਬ 'ਚ ਕੋਈ ਸੰਵਿਧਾਨਕ ਅਹੁਦਾ ਨਹੀਂ, ਉਹ ਸਰਕਾਰੀ ਫੈਸਲੇ ਕਿਵੇਂ ਐਲਾਨ ਸਕਦਾ? ਸਹੀ ਗੱਲ ਹੈ। ਉਸ ਨੂੰ ਤੁਸੀਂ ਸਾਰੇ 94 ਦੇ 94 ਨੇ ਸਹੁੰ ਚੁੱਕੀ ਆ ਕਿ ਅਸੀਂ ਭੇਦ ਗੁਪਤ ਰੱਖਾਂਗੇ, ਤੇ ਫਿਰ ਇਹ ਗੁਪਤ ਭੇਜ ਦਿੰਦਾ ਕੌਣ ਹੈ? ਜਾਂ ਤੁਹਾਡੇ ਕੋਲ ਆਉਂਦੇ ਹੀ ਉੱਥੋਂ ਨੇ ਫੈਸਲੇ। ਹੁਣ ਤਾਂ ਤੁਸੀਂ ਐ ਵੀ ਨਹੀਂ ਕਹਿ ਸਕਦੇ ਨੌਲੇਜ ਸ਼ੇਅਰਿੰਗ ਹੈ। ਨੌਲੇਜ ਸ਼ੇਅਰਿੰਗ ਤਾਂ ਤੁਹਾਡਾ ਜੋ ਸਮਝੌਤਾ ਸੀ ਉਹ ਤਾਂ ਫਿਰ ਸੀਮਾ ਗੁਪਤਾ ਨਾਲ ਹੋ ਗਿਆ ਹੋਣਾ। ਉਹ ਤਾਂ ਦਿੱਲੀ ਦੀ ਸਰਕਾਰ ਨਾਲ ਸੀ। ਹਾਂਜੀ ਹਾਂਜੀ, ਬਿਲਕੁਲ। ਦਿੱਲੀ ਦੀ ਸਰਕਾਰ ਤਾਂ ਹੁਣ BJP ਦੀ, ਹੁਣ ਉਹਦੇ ਨਾਲ ਨੌਲੇਜ ਸ਼ੇਅਰਿੰਗ ਹੈਗੀ ਹੈ। ਜੀ ਜੀ ਜੀ, ਸਹੀ ਹੈ। ਤੇ ਇਸ ਲਈ ਸਿੱਧੇ ਰੂਪ ਦੇ ਵਿੱਚ ਮਨੀਸ਼ ਸਿਸੋਦੀਆ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਾਡੀ ਦਿੱਲੀ ਵਾਲਿਆਂ ਦੀ ਪੁੱਗ ਰਹੀ ਹੈ, ਦਿੱਲੀ ਵਾਲੇ ਅਸੀਂ ਫੈਸਲਾ ਕਰਾ ਰਹੇ ਹਾਂ, ਅਸੀਂ ਤੁਹਾਨੂੰ ਇਹ ਮੁਆਵਜ਼ੇ ਦਵਾ ਰਹੇ ਹਾਂ, ਅਸੀਂ ਤੁਹਾਨੂੰ ਰੇਤ ਚੱਕਣ ਦੀ ਆਗਿਆ ਦਵਾ ਰਹੇ ਹਾਂ। ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਦੋਂ ਕਿ ਭਗਵੰਤ ਮਾਨ ਮੈਨੂੰ ਲੱਗਦਾ ਜੇ ਤੜਿੰਗ ਨੇ ਥੋੜੇ ਜਿਹੇ ਦਿੱਲੀ ਵਾਲਿਆਂ ਨਾਲ। ਅਜੇ ਉਵੇਂ ਰਲਾ ਕੰਮ ਹੋਇਆ ਨਹੀਂ। ਜੀ ਜੀ। ਚਾਹੇ ਉਹ ਨਾਲ ਵਿੱਚ ਬਿਮਾਰੀ ਆ ਗਈ ਜਾਂ ਲਿਆਂਦੀ, ਇਹ ਤਾਂ ਹੁਣ ਰੱਬ ਜਾਣੇ, ਹੈ ਨਾ। ਪਰ ਕੁਛ ਨਾ ਕੁਛ ਪਹਿਲੂ ਅਜਿਹਾ ਹੈਗਾ ਕਿ ਦਿੱਲੀ ਵਾਲਿਆਂ ਨਾਲ ਹੁਣ ਥੋੜਾ ਜਿਹਾ ਟੇਢਾ ਮੇਢਾ ਕੰਮ ਚੱਲ ਰਿਹਾ। ਪਰ ਉਹਦੇ ਬਾਵਜੂਦ ਵੀ ਦਿੱਲੀ ਵਾਲੇ ਇਹ ਦਬਦਬਾ ਬਣਾਉਣ 'ਚ, ਦਿਖਾਉਣ 'ਚ ਕਾਮਯਾਬ ਨੇ ਕਿ ਅਸਲੀ ਮੁੱਖ ਮੰਤਰੀ ਅਸੀਂ ਹਾਂ। ਜੀ ਬਿਲਕੁਲ। ਦੇਖੋ, ਜੋ ਮਰਜ਼ੀ ਹੈ, ਜਿਹੜੀ ਸੱਤਾ ਉਹ ਤਾਂ ਪ੍ਰਭਾਵ ਸਿਰਜਣ ਦੀ ਹੈ ਜੀ। ਸੱਤਾ ਇਹ ਤਾਂ ਨਹੀਂਗਾ ਹੁੰਦਾ ਕਿ ਕੋਈ ਬੰਦਾ ਕੁਰਸੀ ਤੇ ਬੈਠਾ, ਕੁਰਸੀ ਤੇ ਬਹਿ ਕੇ ਕੁਛ ਕਰ ਵੀ ਰਿਹਾ, ਇਹੀ ਤਾਂ ਸੱਤਾ, ਇਹੀ ਤਾਂ ਪਾਵਰ ਹੈ, ਇਹੀ ਤਾਂ ਤਾਕਤ ਹੈ, ਇਹੀ ਸ਼ਕਤੀ ਇਹੀ ਹੈ। ਤੇ ਜੇ ਉਹ ਕੁਰਸੀ ਤੇ ਬੈਠਾ ਤੇ ਬੈਠਾ ਪ੍ਰਤੀਤ ਹੀ ਹੋ ਰਿਹਾ, ਫਿਰ ਤਾਂ ਉਹਨੂੰ ਪਾਵਰ ਨਹੀਂ ਕਿਹਾ ਜਾ ਸਕਦਾ। ਫਿਰ ਤਾਂ ਪਾਵਰ ਸ਼ਿਫਟ ਜਿਹੜੀ ਉਹ ਕਿਤੇ ਹੋਰ ਹੈ, ਦਿਖਾਉਣ ਨੂੰ ਹੋ ਸਕਦਾ।